ਧੰਨ ਗੁਰੂ ਰਾਮਦਾਸ ਦੇ ਦਰ ਤੇ ਉਹ ਵੀ ਮੰਗਣ ਆਉਂਦੇ ਨੇ ਜਿਹੜੇ ਆਪਣੇ ਰਾਜ ਦੇ ਵੇਲੇ ਇਸ ਤੇ ਫੌਜ ਚੜਾਉਂਦੇ ਨੇ। ਪੀਲਾ ਪਰਨਾ ਬੰਨਣ ਉੱਤੇ ਗੋਲੀ ਮਾਰ ਮੁਕਾਉਂਦੇ ਸੀ, ਅੱਜ ਕੱਲ੍ਹ ਉਸੇ ਪੀਲੇ ਰੰਗ ਨੂੰ ਸਿਰ ਤੇ ਆਪ ਸਜਾਉਂਦੇ ਨੇ। ਇੰਦਰਾ ਨੂੰ ਇਹ ਮਾਂ ਦੱਸਦੇ ਹੈ, ਬਾਪੂ ਕਹਿਣ ਰਾਜੀਵ ਤਾਈਂ ਬੱਚੇ ਸਾਡੇ ਕੋ ਮਾਰੇ, ਫਿਰ ਕਿਹੜਾ ਪਛਤਾਉਂਦੇ ਨੇ। ਹੁਣ ਜੇ ਤਾਂ ਉਹ ਆ ਕੇ ਪੰਜਾਬ ਦੀ ਧਰਤੀ ਤੇ ਹੱਥ ਜੋੜ ਕੇ ਕਹੇ ਕਿ ਵੀ ਮੇਰੀ ਦਾਦੀ ਗੁਨਾਹਗਾਰ, ਮੇਰੇ ਪਿਓ ਨੇ ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦਾ ਖੂਨ ਦਾ ਡੋਲ ਕੇ ਉਹਦਾ ਤਿਲਕ ਲਾ ਕੇ ਉਹ ਤਖਤ ਤੇ ਬੈਠਾ ਤਾਂ ਉਹਨੇ ਕਿਹਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ, ਮੈਨੂੰ ਉਹਦੇ ਗੁਨਾਹ ਦੇ ਵੀ ਮਾਫੀ। ਇੱਕ ਪੀਰੀਅਡ ਸੀ ਕੇਸਰੀ ਪੱਗ ਜਿਹਦੇ ਘਰੋਂ ਜਦ ਪਰਨਾ ਮਿਲਦਾ ਸੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਪੁਲਿਸ। 85 ਤੱਕ ਪਹੁੰਚਦੇ ਬਗਾਵਤ ਦੀ ਨਿਸ਼ਾਨੀ ਸੀ, ਰਿਬੈਲੀਅਨ ਦੀ ਨਿਸ਼ਾਨੀ ਸੀ। ਜਿਹੜੇ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਲੈ ਕੇ ਜਾਂ ਉਹਦੀ ਹਿਊਮਿਲਿਟੀ ਕਿ ਜੀ ਦੇਖੋ ਨੰਗੇ ਪੈਰੀ ਦੇਖੋ ਜੀ ਕੇਸਰੀ ਰੰਗ, ਠੀਕ ਕਿਸੇ ਨੇ ਲਿਖਿਆ ਕਹਿੰਦੇ ਵੀ ਇਹਦੇ ਪਿਓ ਨੇ ਤਾਂ 85 ਦੇ ਵਿੱਚ ਇਹਨਾਂ ਦੇ ਕੇਸਰੀ ਸੀ ਪੱਗ ਬੰਨੀ ਹੋਈ, ਤੇ ਜੇਲ੍ਹਾਂ 'ਚ ਤੁੰਨ ਕੇ ਮਾਰੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜੋੜੋ ਯਾਤਰਾ ਹੇਠ ਆਪਣੇ ਆਪ ਨੂੰ ਲੋਕਾਂ ਵਿੱਚ ਸਥਾਪਿਤ ਕਰਨ ਲਈ ਬਾਹਰ ਨਿਕਲੇ ਰਾਹੁਲ ਗਾਂਧੀ ਨੇ ਪੰਜਾਬ ਦੀ ਯਾਤਰਾ ਦੌਰਾਨ ਕੇਸਰੀ ਪੱਗ ਬੰਨ੍ਹ ਕੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਹਾਜ਼ਰੀ ਲਵਾਈ। ਸੋ ਕੁਝ ਸਿੱਖ ਹਲਕੇ ਇਸ ਤੋਂ ਬਹੁਤ ਪ੍ਰਭਾਵਿਤ ਹੋਏ ਨੇ। ਸੋ ਕੀ ਅਸੀਂ ਹਰ ਫਰੋਡੀਏ ਦੇ ਚੁੰਗਲ ਵਿੱਚ ਫਸਣ ਦਾ ਠੇਕਾ ਲਿਆ ਹੋਇਆ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ YouTube ਔਰ Facebook ਲਾਈਵ ਚੈਟ ਦੇ ਵਿੱਚ ਨੇ ਜੀ, ਔਰ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਰੈਗੂਲਰ ਜਿਹੜੇ ਨੇ ਲਾਈਵ ਚੈਟ ਸ਼ਾਮਲ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਮੈਂ ਤਾਂ 1981 'ਚ ਜਿਹੜਾ ਪਹਿਲਾ ਪ੍ਰੋਟੈਸਟ ਹੋਇਆ ਸੀ ਇੰਡੀਅਨ ਸਟੇਟ ਦੇ ਖਿਲਾਫ ਉਹਦੇ 'ਚ ਸ਼ਮੂਲੀਅਤ ਕੀਤੀ ਸੀ। ਮੇਰਾ ਖਾਲਸਾ ਫਰੈਂਡ ਜਿਨ੍ਹਾਂ ਨਾਲ ਮੈਂ ਫਲਸ਼ਿੰਗ ਗੁਰਦੁਆਰਾ ਜਾਂਦਾ ਰਿਹਾ, ਫਲਸ਼ਿੰਗ ਗੁਰਦੁਆਰਾ ਪੁਰਾਣੇ ਗੁਰਦੁਆਰਿਆਂ 'ਚੋਂ ਹੈ, ਔਰ ਉਹਨਾਂ ਨੇ ਜਿਹੜਾ ਇਸੇ ਤਰ੍ਹਾਂ ਸਿਟੀ ਹਾਲ 3113 ID ਤੋਂ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅੱਜ ਦਾ ਪੀਰੀਅਡ ਹੈ ਕੋਈ ਲੜਾਈ ਗਨਸ ਔਰ ਟੈਂਕਸ ਦੇ ਨਾਲ ਨਹੀਂ ਹੈ ਲੋਕਾਂ ਨੂੰ ਮਾਰਨ ਦੇ ਲਈ, ਡਰੱਗਸ ਦੀ ਔਰ ਡਿਸੈਪਸ਼ਨ ਔਰ ਪੰਜਾਬ ਚੋਂ ਜਿਹੜੀ ਮਾਸ ਮਾਈਗ੍ਰੇਸ਼ਨ ਸਿੱਖਾਂ ਦੀ ਕਰਵਾਈ ਜਾ ਰਹੀ ਹੈ ਔਰ ਲਿਆ ਕੇ ਡੈਮੋਗ੍ਰਾਫੀ ਬਦਲਣ ਲਈ ਬਈਆਂ ਨੂੰ ਵਸਾਇਆ ਜਾ ਰਿਹਾ, ਇਹ ਸਾਰਾ ਜਿਹੜਾ ਪਾਰਟ। ਔਰ ਇਸੇ ਤਰ੍ਹਾਂ ਇੱਕ ਸ਼ੱਕੀ ਜਿਹਾ ਕਿਰਦਾਰ ਵਿੱਕੀ ਥਾਮਸ ਦੇ ਨਾਂ ਥੱਲੇ ਪਹਿਲਾਂ ਜਿਹਨੂੰ ਸਿੱਖਾਂ ਨੇ ਵੀ ਬੜਾ ਚੁੱਕਿਆ ਸੋਸ਼ਲ ਮੀਡੀਆ 'ਤੇ, ਜੇ ਇਹਨੇ ਅੰਮ੍ਰਿਤ ਛਕ ਲਿਆ ਇਹ ਕ੍ਰਿਸਚੀਅਨਿਟੀ 'ਚੋਂ ਆ ਗਿਆ, ਹੁਣ ਅੱਜ ਕੱਲ੍ਹ ਉਹ ਬੜਾ ਨੌਨਸੈਂਸ ਜਿਹੀਆਂ ਵੀਡੀਓਜ਼ ਪਾ ਰਿਹਾ ਜਾਂ ਕੀ ਕਰ ਰਿਹਾ। ਮੈਂ ਤਾਂ ਉਹਨੂੰ ਫੋਲੋ ਨਹੀਂ ਕੀਤਾ ਪਰ ਉਹਨਾਂ ਨੇ ਇਸ ਦਾ ਮੈਂਸ਼ਨ ਵੀ ਕੀਤਾ। ਇਸੇ ਤਰ੍ਹਾਂ ਸਾਡੇ ਤਨਵੀਰ ਇਸਲਾਮ ਜੀ, ਸੁਰਿੰਦਰ ਸਿੱਧੂ, ਰਵਿੰਦਰ ਗਿੱਲ, ਇਹਨਾਂ ਸਾਰਿਆਂ ਨੇ ਕਿੰਗ ਐਲਏ ਦੀ ID ਤੋਂ ਤੁਹਾਨੂੰ ਵੀ ਉਹਨਾਂ ਨੇ ਫਤਿਹ ਬੁਲਾਈ ਹੈ। ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਵੈਸੇ ਜਦ ਆਮ ਨੂੰ ਕੋਈ ਪੁੱਛੋ ਇੱਕ ਕਹਾਣੀ ਕਿਸੇ ਦੇ ਹਵਾਲੇ ਨਾਲ ਕਹੀ ਜਾਂਦੀ ਹੈ ਕਿ ਵੀ ਉਹਨੂੰ ਸਜ਼ਾ ਹੋਈ ਜੇਲ੍ਹ ਦੀ ਔਰ ਮੁਕੰਮਲ ਹੋਣ ਤੋਂ ਬਾਅਦ ਧਾੜੇ ਪਾਉਣ ਡਾਕਾ, ਤੇ ਕਸ਼ਮੀਰ 'ਚ ਦੀ ਗੱਲ ਹੈ। ਔਰ ਉਹ ਜਦੋਂ ਉਸ ਜ਼ਮਾਨੇ ਦੀ ਗੱਲ ਹੈ ਕਿ ਅਕਾਲੀ ਕੌਰ ਸਿੰਘ ਨਿਹੰਗ ਜਿਹੜੇ ਕਿ ਗੁਰੂ ਨਾਨਕ ਸਿੱਖ ਆਸ਼ਰਮ ਚਕਾਰ ਜਿਹੜਾ ਮੁਜ਼ੱਫਰਾਬਾਦ ਦੇ ਵਿੱਚ ਹੈ, ਹੁਣ ਤਾਂ ਆਜ਼ਾਦ ਕਸ਼ਮੀਰ ਦਾ ਹਿੱਸਾ ਹੈ, ਉੱਥੇ ਉਹਨਾਂ ਨੇ ਬਹੁਤ ਵੱਡਾ ਇਸਟੈਬਲਿਸ਼ ਕੀਤਾ ਸੀ ਸਿੱਖ ਆਸ਼ਰਮ ਬੱਚਿਆਂ ਦੇ ਲਈ, ਦੂਰੋਂ ਗੁਰਮਤ ਦੀ ਵਿੱਦਿਆ ਲਈ ਆਉਂਦੇ ਸੀ। ਤੇ ਉਹਨਾਂ ਨੂੰ ਜਿਹੜਾ ਇੱਕ ਦਿਨ ਉਹ ਅਕਾਲੀ ਕੌਰ ਸਿੰਘ ਜਦੋਂ ਸਵੇਰੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਦੇ ਬਾਹਰ ਇੱਕ ਬੁੱਕੜ ਮਾਰ ਕੇ ਜਿਹੜਾ ਉਹ ਖੜਾ ਸਿੰਘ, ਔਰ ਉਹਨੇ ਜਿਹੜਾ ਗੁਰਦੁਆਰੇ ਦਾ ਸੇਵਾਦਾਰ ਸੀ ਉਹਨੇ ਕਿਹਾ ਜੀ ਇਹ ਫਲਾਂ ਸਿੰਘ ਨੇ ਔਰ ਇਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਫਲਾਂ ਥਾਂ ਤੋਂ ਨੇ ਔਰ ਇਹਨਾਂ ਨੂੰ ਜਿਹੜਾ ਜੇਲ੍ਹ ਹੋਈ ਸੀ ਚੋਰੀ ਦੇ ਲਈ ਔਰ ਇਹ ਹੁਣ ਇਹਨਾਂ ਦੀ ਜੇਲ੍ਹ ਟਰਮ ਖਤਮ ਹੋਈ ਹੈ ਤੇ ਇਹ ਇੱਥੇ ਆਏ ਨੇ। ਤੇ ਉਹਨਾਂ ਨੇ
ਇੱਕਦਮ ਜਿਉਂ ਹੀ ਇਹ ਕਿਹਾ ਤੇ ਜਿਹੜੇ ਉਹ ਸੱਜਣ ਸੀ ਉਹਨਾਂ ਨੇ ਅਕਾਲੀ ਜੀ ਨੂੰ ਕਿਹਾ, ਕਹਿੰਦੇ ਜੀ ਨਹੀਂ ਇਹਨੂੰ ਪਤਾ ਨਹੀਂ ਹੈ, ਮੈਂ ਚੋਰ ਨਹੀਂ ਹਾਂ, ਮੈਂ ਡਾਕੂ ਹਾਂ ਔਰ ਮੈਂ ਇਹ ਮੇਰਾ ਅਪਮਾਨ ਕਰ ਰਿਹਾ। ਉਹਨਾਂ ਨੇ ਅਕਾਲੀ ਜੀ ਨੇ ਪੁੱਛਿਆ ਵੀ ਕੀ ਫਰਕ ਹੁੰਦਾ ਹੈ ਚੋਰ ਤਾਂ? ਕਹਿੰਦਾ ਚੋਰ ਤਾਂ ਬੇਈਮਾਨ ਹੁੰਦਾ, ਉਹ ਪਹਿਲਾਂ ਜਿਹੜਾ ਉਹ ਸੰਨ ਲਾਉਂਦਾ ਹੈ, ਉਹਦਾ ਰੈਕੀ ਕਰਦਾ ਹੈ, ਫਿਰ ਇੱਟਾਂ ਪੱਟਦਾ ਹੈ, ਫਿਰ ਚੋਰੀ ਵੰਡ ਕੇ ਪੰਡ ਲਿਜਾਂਦਾ। ਤੇ ਉਹ ਕਹਿੰਦਾ ਵੀ ਡਾਕੂ ਕੀ ਹੁੰਦਾ? ਕਹਿੰਦਾ ਜੀ ਅਸੀਂ ਤਾਂ ਜੇ ਜਾਣਾ ਤੇ ਦਰਵਾਜ਼ਾ ਖੜਕਾਂਗੇ, ਉਹ ਪੁੱਛੇਗਾ ਅੰਦਰੋਂ ਤੂੰ ਕੌਣ ਹੈ? ਕਹਿੰਦਾ ਤੇਰਾ ਪਿਓ ਖੋਲ ਕੇ ਲੈ ਜਾਂਦਾ। ਕਹਿੰਦਾ ਮੈਂ ਇਹ ਚੋਰੀ ਚਾਰੀ ਇੱਦਾਂ ਦੇ ਘਟੀਆ ਕੰਮ ਨਹੀਂ ਕਰਦਾ। ਤੇ ਅਕਾਲੀ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੂੰ ਹੁਣ ਪਿੰਡ ਜਾ ਕੇ ਕੀ ਕਰੇਗਾ? ਕਹਿੰਦਾ ਜੀ ਜ਼ਮੀਨ ਜਮੂਨ ਭਰਾਵਾਂ ਨੇ ਦੱਬ ਲਈ ਹੋਣੀ ਆ, ਦੇਖਦੇ ਹੁਣ ਕੀ ਕਰਦਾ। ਉਹਨੇ ਕਿਹਾ ਵੀ ਇੱਥੇ ਤੂੰ ਸੇਵਾਦਾਰ ਜੇ ਤੈਨੂੰ ਸਿਕਿਉਰਿਟੀ ਗਾਰਡ ਰੱਖ ਲਈ, ਹੁਣ ਬਾਕੀ ਸਾਰੇ ਦੇਖਣ ਕਿ ਵੀ ਜੇ ਸਜ਼ਾ ਕੱਟ ਕੇ ਆਇਆ ਜਾਂ ਦੂਜੇ। ਤੇ ਉਹਨੇ ਕਿਹਾ ਜੀ ਮੇਰਾ ਤਾਂ ਹੁਣ ਕੋਈ ਨਹੀਂ, ਨਾਲੇ ਜੇ ਮਿਲ ਜਾਏ ਤੇ ਨਾਲੇ ਮੈਂ ਆਪਣੇ ਗੁਨਾਹ ਬਖਸ਼ਾਵਾਂਗਾ ਵੀ। ਗੁਰੂ ਦੇ ਹਜ਼ੂਰ ਸਿੱਖਾਂ ਦੀ ਸੰਗਤ ਦੇ ਵਿੱਚ ਰਹਿੰਦੇ ਔਰ ਉਹਨਾਂ ਨੇ ਲੰਬਾ ਵਕਤ ਸੇਵਾ ਕੀਤੀ। ਹੁਣ ਮੈਂ ਕਈ ਵਾਰੀ ਇਹ ਦੇਖਦਾ ਹੁੰਦਾ ਕਿ ਵੀ ਚਲੋ ਚੋਰ ਕੌਣ ਹੈ, ਧਾੜਵੀ ਕੌਣ ਹੈ, ਡਾਕੂ ਕੌਣ ਹੈ, ਇਹਦੇ 'ਚ ਤਾਂ ਤੁਸੀਂ ਕਰ ਲੈਂਦੇ ਹੋਵੇ। ਇਹ ਜਿਹੜੇ ਡਿਸੈਪਸ਼ਨ ਮਾਸਟਰ ਨੇ ਸਿਆਸੀ ਲੋਕ, ਜਿਹੜੇ ਪਹਿਰਾਵਾ ਵੀ ਬਦਲਦੇ ਨੇ, ਬਿਆਨ ਵੀ ਬਦਲਦੇ ਨੇ, ਕਲਾਬਾਜ਼ੀਆਂ ਵੀ ਮਾਰਦੇ ਨੇ, ਤੇ ਆਪਣੇ ਲੋਕ ਜਿਹੜੇ ਨੇ ਅਜੇ ਵੀ ਇਹਦੇ ਬਾਵਜੂਦ ਕਿ 75 ਸਾਲਾਂ 'ਚ ਜੇ ਪਿਛਲੇ ਨੂੰ ਛੱਡ ਵੀ ਦਈਏ, ਇੱਕ ਤੋਂ ਬਾਅਦ ਇੱਕ ਰੰਗ ਦੇਖਿਆ ਵੀ ਉਹੀ ਚੋਰ ਕਦੋਂ ਜਿਹੜਾ ਹੈ ਉਹ ਕਿਸ ਪੱਧਰ ਦੇ ਉੱਤੇ ਡਿੱਗਦਾ ਹੈ, ਧੋਖੇਬਾਜ਼ ਕਿਸ ਕਿਸਮ ਦੇ ਨੇ, ਫਰਾਡੀਏ ਕਿਸ ਕਿਸਮ ਦੇ ਨੇ। ਔਰ ਉਸ ਸਾਰੇ ਦੇ ਬਾਵਜੂਦ ਜਦੋਂ ਕੋਈ ਨਵਾਂ ਰੰਗ ਲੈ ਕੇ ਆਉਂਦਾ ਫਿਰ ਉਹ ਲੱਗਣ ਲੱਗ ਜਾਂਦਾ ਦੇਖੋ ਜੀ ਚਲੋ ਭਾਵੇਂ ਇਹਨੇ ਨਹੀਂ ਸੀ ਕੀਤਾ, ਇਹਦੇ ਪਿਓ ਨੇ ਕੀਤਾ ਸੀ, ਇਹਦੀ ਦਾਦੀ ਨੇ ਕੀਤਾ ਸੀ, ਇਹਦੇ ਦਾਦੀ ਦੇ ਪਿਓ ਨੇ ਕੀਤਾ ਸੀ, ਉਹਦੀ ਸਜ਼ਾ ਇਹਨੂੰ ਕਿਉਂ ਦਿੱਤੀ ਜਾਏ ਹੈ ਨਾ। ਇਹ ਦੇਖੋ ਇਹ ਤਾਂ ਕਿਸ ਸ਼ਰਧਾ ਦੇ ਨਾਲ। ਔਰ ਮੇਰੀ ਮੁਰਾਦ ਹੈ ਕਿਉਂਕਿ ਅਸੀਂ ਜਿਨ੍ਹਾਂ ਦਿਨਾਂ 'ਚ ਇੱਥੇ ਨਹੀਂ ਸੀ ਇਹ ਰੰਗ ਸਾਰਿਆਂ ਨੇ ਦੇਖੇ, ਰਾਹੁਲ ਗਾਂਧੀ ਭਾਰਤ ਜੋੜੋ, ਪਤਾ ਨਹੀਂ ਭਾਰਤ ਉਹ ਕਿਸੇ ਨੇ ਕਿਹਾ ਸੀ ਕਿ ਭਾਰਤ ਜੋੜੋ, ਬਾਅਦ 'ਚ ਪਹਿਲਾਂ ਕਾਂਗਰਸ ਜੋੜ ਲਿਆ, ਕੋਈ ਮੂੰਹ ਕਿਸੇ ਦਾ ਇੱਧਰ ਹੈ ਕੋਈ ਉੱਧਰ ਹੈ, ਹਰ ਸਟੇਟ 'ਚ ਰੁਲੇ ਹੋਏ ਨੇ ਕਿੰਨੇ ਬਗਾਵਤ। ਪਰ ਚਲੋ ਉਹਦਾ ਬੜਾ ਹੋਇਆ। ਦੇਖੋ ਜੀ ਕੱਲੀ ਟੀ-ਸ਼ਰਟ ਪਾ ਕੇ ਉਹ ਘੁੰਮ ਰਿਹਾ, ਉਹ ਕਹਿੰਦੇ ਇਹ ਤਾਂ ਬੜਾ ਕੋਈ ਸੁਪਰ ਹਿਊਮਨ ਬੀਇੰਗ ਹੈ ਵੀ ਇੰਨੀ ਠੰਡ, ਫਰੀਜ਼ਿੰਗ ਟੈਂਪਰੇਚਰ। ਦੂਜਾ ਉਹਨੇ ਕਿਹਾ ਵੀ ਇਹ ਟੀ-ਸ਼ਰਟ ਵਾਲਾ ਫਰਾਡ ਤਾਂ ਚੱਲ ਗਿਆ ਬਾਕੀ ਪਾਸੇ, ਪੰਜਾਬ 'ਚ ਹੁਣ ਹੋਰ ਵੀ ਕਰੋ। ਪੰਜਾਬ 'ਚ ਉਹਨੇ ਜੁੱਤੀ ਵੀ ਲਾਤੀ ਪੈਰੋਂ, ਬੇਅਰਫੁੱਟ ਤੁਰ ਰਿਹਾ, ਪਰ ਨਾਲ ਦਰਬਾਰ ਸਾਹਿਬ ਤੋਂ ਯਾਤਰਾ ਸ਼ੁਰੂ ਕਰਨੀ ਔਰ ਯਾਤਰਾ ਸ਼ੁਰੂ ਫਤਿਹਗੜ੍ਹ ਸਾਹਿਬ ਤੋਂ, ਦਰਬਾਰ ਸਾਹਿਬ ਮੱਥਾ ਟੇਕਣ, ਪੱਗ ਵੀ ਕੇਸਰੀ, ਦਾੜੀ ਉਹਨੇ ਵੈਸੇ ਹੀ ਜਿਹੜੀ ਹੈ ਉਹ ਰੱਖੀ ਹੋਈ ਹੈ ਫਰੋਡੀਆਂ ਵਰਗੀ, ਔਰ ਪੱਗ ਬੰਨ੍ਹ ਕੇ ਅੱਧਿਆਂ ਨੂੰ ਲੱਗਾ ਲੈ ਰਿਹਾ ਦੇਗ। ਫਿਰ ਕਈਆਂ ਨੇ ਥੱਲੇ ਸ਼ਲੋਕ ਲਿਖ ਦਿੱਤਾ ਵੀ ਇਹ ਖਾਲਸੇ ਲਈ ਜਿਹੜਾ ਸ਼ਰਧਾਲੂ ਬਣ ਕੇ ਆਏ ਉਹਦੇ ਲਈ ਦੇਗ, ਜਿਹੜਾ ਚੜ੍ਹ ਕੇ ਆਇਆ ਉਹਦੇ ਲਈ ਤੇਗ, ਕਿ ਵੀ ਇਹਦੀ ਦਾਦੀ ਚੜ੍ਹ ਕੇ ਆਈ ਸੀ, ਉਹਨੂੰ ਖਾਲਸੇ ਨੇ ਤੇਗ ਛਕਾਈ, ਇਹਨੂੰ ਦੇਗ ਛਕਾ ਰਹੇ ਨੇ। ਔਰ ਫਿਰ ਇਵੇਂ ਫਤਿਹਗੜ੍ਹ ਸਾਹਿਬ ਫਿਰ ਲਾਲ ਪੱਗ ਬੰਨ੍ਹ ਕੇ ਉੱਥੇ ਵੀ। ਸੋ ਮਤਲਬ ਹੁਣ ਇਹ ਹੈ ਕਿ ਵੀ ਇਹਦੇ 'ਚੋਂ ਵੀ ਹੋਪ ਦੇਖਣ ਲੱਗ ਪਏ ਕਿ ਜੀ ਦੇਖੋ। ਔਰ ਪਤਾ ਨਹੀਂ ਇਹ ਇੱਕ ਗੁਲਾਮੀ ਦਾ ਲੰਬਾ ਵਕਤ ਸਿੰਪਟਮ ਬਣ ਜਾਂਦਾ ਹੈ, ਜਾਂ ਜਦੋਂ ਤੁਸੀਂ ਬਿਲਕੁਲ ਤੁਹਾਨੂੰ ਲੱਗਦਾ ਵੀ ਤੁਹਾਡੇ ਹੱਥ ਪੱਲੇ ਕੁਛ ਨਹੀਂ, ਕੋਈ ਦੋ ਹਮਦਰਦੀ ਦੇ ਲਫ਼ਜ਼ ਕਹਿਣ ਲੱਗ ਜਾਏ, ਤੁਹਾਡੇ ਵਰਗਾ ਕੋਈ ਰੂਪ ਧਾਰ ਲੈ, ਜਾਂ ਕੋਈ ਜਕਾਰਾ ਆ ਕੇ ਛੱਡ ਦੇ ਜੋ ਮੋਦੀ ਕਰਦਾ। ਸਾਡੇ ਤਾਂ ਇੱਕ ਪਰਮ ਮਿੱਤਰ ਜਿਨ੍ਹਾਂ ਨਾਲ ਸਾਡਾ 30 ਸਾਲਾਂ ਦਾ ਰਿਸ਼ਤਾ ਸੀ, ਉਹ ਤਾਂ ਨਾਰਾਜ਼ ਹੋ ਕੇ ਹੁਣ ਸਾਡੇ ਨਾਲ ਦੁਸ਼ਮਣੀ ਵਾਂਗ ਬਿਹੇਵ ਕਰਦੇ ਨੇ। ਕਾਰਨ ਉਹ ਸੀ ਕਿ ਜੀ ਦੇਖੋ ਮੋਦੀ ਨੇ ਇਹ ਵੀਰ ਬਾਲ ਦਿਵਸ ਡਿਕਲੇਅਰ ਕਰਕੇ ਦੱਸਦਾ ਕਿ ਉਹ ਤਾਂ ਸਿੱਖ ਹੈ, ਉਹ ਤਾਂ ਲਿਖਦੇ ਉਹਨੂੰ ਨਰਿੰਦਰ ਸਿੰਘ ਮੋਦੀ ਨੇ। ਔਰ ਸਾਨੂੰ ਉਹ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜਾ ਉਹ ਸੌਫਟ ਲਾਈਨ ਲਈਏ ਔਰ ਇੱਧਰ ਗੱਲਬਾਤ ਹੋ ਸਕਦੀ ਹੈ, ਦੂਜੇ ਪਾਸੇ ਤਾਂ ਸਾਰੇ ਜਿਹਾਦੀ ਬੈਠੇ ਹੋਏ ਨੇ। ਹੁਣ ਮੈਂ ਬਹੁਤ ਵਾਰ ਹੈਰਾਨ ਹੁੰਦਾ ਹੈ ਕਿ ਅਸੀਂ ਇੰਨੇ ਸਿਆਣੇ ਲੋਕ ਵੀ ਕਿਵੇਂ ਇਸ ਕਿਸਮ ਦੀਆਂ ਕਲਾਬਾਜ਼ੀਆਂ ਦੇ ਵਿੱਚ ਫਸ ਕੇ ਇੱਕਦਮ ਜਿਹੜਾ ਉਹ ਖੁਆਰੀ ਵਾਲਾ ਰਸਤਾ ਅਖਤਿਆਰ ਕਰ ਲੈਂਦੇ। ਇਹੀ ਅਰਵਿੰਦ ਕੇਜਰੀਵਾਲ ਨੇ ਕੀਤਾ। ਹੁਣ ਅਰਵਿੰਦ ਕੇਜਰੀਵਾਲ ਜਿਹਦੇ ਹਵਾਲੇ ਨਾਲ ਕੁਦਰਤੀ ਜਿਹੜੇ ਜਦੋਂ ਅਸੀਂ ਪੰਜਾਬ ਗਾਰਡੀਅਨ ਦੇ ਆਫਿਸ 'ਚ ਸੀ ਸਰੀ 'ਚ, ਤੇ ਉੱਥੇ ਭਾਈ ਬਲਦੀਪ ਸਿੰਘ ਜਿਹੜੇ ਕਲਾਸੀਕਲ ਕੀਰਤਨੀਏ ਵੀ ਨੇ ਔਰ ਉਹ ਕੀਰਤਨ ਕਰਦੇ ਨੇ, ਔਰ ਕਿਸੇ ਪੀਰੀਅਡ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ
ਜਿਹੜੀ ਪਾਰਲੀਮੈਂਟ ਦੀ ਚੋਣ ਵੀ ਲੜੀ ਸੀ ਔਰ ਹੁਣ ਤੱਕ ਉਹਨਾਂ ਨੇ ਰੱਖਿਆ ਹੁੰਦਾ ਵੀ ਮੈਂ ਤਾਂ ਸਸਪੈਂਡਡ ਹਾਂ, 2-2.5 ਲੱਖ ਵੋਟਾਂ ਲੈ ਗਏ ਸੀ ਤੇ ਉਹ ਵੀ ਉੱਥੇ ਕੁਦਰਤੀ ਮਿਲੇ। ਮੈਂ ਤਾਂ ਸਗੋਂ ਜੋਕਿੰਗਲੀ ਇਹੀ ਕਿਹਾ, ਮੈਂ ਕਿਹਾ ਜੀ ਤੁਹਾਡਾ ਤਾਂ ਬੜਾ ਮਿੱਤਰ ਸੀ ਅਰਵਿੰਦ। ਕਹਿੰਦੇ ਨਹੀਂ ਮੈਂ ਅਰਵਿੰਦ ਨੂੰ ਫਿਰ ਇਹ ਕਿਹਾ, ਮੈਂ ਅਰਵਿੰਦ ਨੂੰ ਉਹ ਕਿਹਾ। ਪਰ ਮੈਂ ਹੈਰਾਨ ਹੈ ਵੀ ਕਿਸ ਲੈਵਲ ਦੇ ਬੰਦੇ। ਹੁਣ ਅਰਵਿੰਦ ਕੇਜਰੀਵਾਲ ਦਾ ਅਸਲੀ ਰੰਗ ਰੂਪ ਜਾਂ ਉਹਦੀਆਂ ਨੀਤੀਆਂ ਕੀ ਨਿਕਲਦੀਆਂ ਨੇ ਪਹਿਲਾਂ ਵੀ ਨਜ਼ਰ ਆ ਰਿਹਾ ਸੀ। ਹੁਣ ਹਰਵਿੰਦਰ ਸਿੰਘ ਫੂਲਕਾ ਦਿੱਲੀ ਦੇ ਵਿੱਚ ਉਹਦੀ ਵੱਡੀ ਹੱਬ, ਇਹ ਬਲਦੀਪ ਸਿੰਘ ਇਹ ਦਿੱਲੀ 'ਚ ਰਹਿੰਦਾ ਸੀ, ਇਹਨਾਂ ਦੇ ਘਰ ਹੀ ਮੀਟਿੰਗ ਵਗੈਰਾ ਦਾ। ਈਵਨ ਸਾਡੇ ਇੱਕ ਦੋ ਸਕਾਲਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲਵਾਂਗਾ, ਜਿਹੜੇ ਇਹ ਸਮਝਦੇ ਸੀ ਜੀ ਆਮ ਆਦਮੀ ਪਾਰਟੀ ਹੀ ਇਸ ਵੇਲੇ ਚਲੋ ਇੱਕ ਐਕਸਟ੍ਰੀਮ ਹਿੰਦੂਤਵਾਦ ਹੈ, ਇੱਕ ਕਾਂਗਰਸ ਦਾ, ਇਹਦੇ 'ਚ ਜੋ ਕਿਸ ਕਿਸਮ ਦੇ ਲੋਕ ਜਿਹੜੇ ਨੇ ਇਸ ਪਾਰਟੀ ਦੇ ਵਿੱਚ ਗਏ। ਡਾਕਟਰ ਦਲਜੀਤ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ MP ਦੀ ਚੋਣ ਲੜੀ, ਪ੍ਰਿੰਸੀਪਲ ਸਾਹਿਬ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ, ਉਹਨਾਂ ਦੇ ਬੇਟਾ, ਔਰ ਕਿੰਨੇ ਹੋਰ ਲੋਕ ਚੰਗੇ ਭਲੇ ਜੇ ਉਹਨਾਂ ਦੀ ਲਿਸਟ ਗਿਣੀ ਹੈ ਤੇ ਲੱਗਦਾ ਵੀ ਇਹ ਚੰਗੇ ਭਲੇ ਪੰਥਕ। ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਹਾਲਾਂ ਉਹਨੇ ਕੋਈ ਕੇਜਰੀਵਾਲ ਨੇ ਹਾਂ ਉਹਨੇ ਡਰਾਮਾ ਕੀਤਾ। ਉਹ ਸਵੇਰੇ ਬੰਗਲਾ ਸਾਹਿਬ ਦੇ ਸ਼ਰਧਾਲੂਆਂ ਦੀ ਰੋਜ਼ ਖੜਾ ਹੋ ਜਾਂਦਾ ਸੀ। ਨਵੰਬਰ 84 ਵਾਲੇ ਜਿਹੜੇ ਵਿਕਟਮ ਨੇ ਜੈਨੋਸਾਈਡ ਦੇ ਸਿੱਖ, ਉਹਨਾਂ ਦੇ ਨਾਲ ਜੰਤਰ ਮੰਤਰ ਜਾ ਕੇ ਬਹਿ ਜਾਂਦਾ। ਹਾਂ, ਜਰਨੈਲ ਸਿੰਘ ਪੱਤਰਕਾਰ, ਜਿਹੜੇ ਬਾਅਦ 'ਚ ਜਰਨੈਲ ਸਿੰਘ ਨੂੰ ਇਹਨਾਂ ਨੇ ਰੋਲਿਆ ਕੋਵਿਡ ਦੇ ਦੌਰਾਨ, ਆਕਸੀਜਨ ਦਾ ਹੀ ਪ੍ਰਬੰਧ ਨਹੀਂ, ਉਹ ਵਿਚਾਰਾ ਉਵੇਂ ਸਿਟਿੰਗ MLA ਉਹਨੂੰ ਰਿਜ਼ਾਈਨ ਕਰਾ ਕੇ ਬਾਦਲ ਦੇ ਖਿਲਾਫ ਜਿਹੜੀ ਹੈ ਚੋਣ ਲੜਾਈ। ਹੁਣ ਇੰਨੇ ਸਿਆਣੇ ਬੰਦੇ, ਹਾਲਾਂ ਇੱਥੇ ਵੀ ਅਮਰੀਕਾ ਕੈਨੇਡਾ 'ਚ ਮੈਂ ਜਿਵੇਂ ਨਾ ਲਵਾਂ ਕਿ ਕਿਸ ਲੈਵਲ ਦੇ ਬੰਦਿਆਂ ਨੇ ਸਾਡੀ ਵੀ ਮਿੱਟੀ ਪਲੀਤ ਕਰਨੀ ਚਾਹੀ, ਕਿਉਂਕਿ ਵੀ ਟੁਕ ਏ ਸਟੈਂਡ। ਕਿਉਂਕਿ ਸਟੈਂਡ ਤਾਂ ਲੈਣ 'ਚ ਕੋਈ ਦਿੱਕਤ ਹੋਣੀ ਚਾਹੀਦੀ ਜੇ ਤੁਹਾਨੂੰ ਕੋਈ ਨਜ਼ਰ ਆ ਰਿਹਾ ਉਹਦੇ ਸਿਰ ਤੇ ਗਾਂਧੀ ਟੋਪੀ ਹੈ, ਨਜ਼ਰ ਆ ਰਿਹਾ ਉਹ ਗਾਂਧੀ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ, ਉਹ ਹਰਿਆਣਵੀ ਜਿਹੜਾ ਆਪਣੇ ਹਿੱਤਾਂ ਦੀ ਗੱਲ ਕਰਦਾ, ਪਾਣੀਆਂ ਦੇ ਮੁੱਦੇ ਤੇ ਉਹਦੀ ਕੀ ਲਾਈਨ ਹੈ, ਉਹ ਜਿਹੜਾ ਉਹ ਨੈਸ਼ਨਲਿਜ਼ਮ ਉਸ ਨੈਸ਼ਨਲ ਤੋਂ ਨਿਕਲਿਆ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਹੈ। ਉਹਦਾ ਇਹ ਕਹਿਣਾ ਵੀ ਕਿ ਜੀ ਮੈਂ ਤਾਂ ਜਦੀ ਅਸੀਂ ਸੰਗੀ ਹਾਂ, ਮੇਰਾ ਤਾਂ ਪਿਓ ਵੀ ਜਨ ਸੰਗੀ ਸੀ, ਫਿਰ ਵੀ ਤੁਹਾਨੂੰ ਲੱਗਿਆ ਕਿ ਜੀ ਪੰਜਾਬ ਦੇ, ਔਰ ਇਹੀ ਨਹੀਂ ਹੁਣ ਤਾਂ ਚਲੋ ਸੁਖਪਾਲ ਸਿੰਘ ਖਹਿਰਾ ਕਾਂਗਰਸ 'ਚ ਨੇ ਜਿਹੜੇ, ਲੇਕਿਨ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਔਰ ਜਿਹੜਾ ਖੁਦ TV 84 ਦੇ ਇੰਟਰਵਿਊ 'ਚ ਮੰਨਦੇ ਸੀ ਕਿ ਜੀ ਪੰਜਾਬ ਦਾ ਜੇ ਕੋਈ ਹੈ ਤਾਂ ਸਾਡੀ ਪੰਜਾਬੀ ਕੌਮੀਅਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ, ਜਾ ਕੇ ਉਸ ਨੈਸ਼ਨਲਿਸਟ ਪਾਰਟੀ ਦੇ ਪੈਰਾਂ 'ਚ ਡਿੱਗੇ। ਹੁਣ ਜਿਹੜੇ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਲੈ ਕੇ ਜਾਂ ਉਹਦੀ ਹਿਊਮਿਲਿਟੀ ਕਿ ਜੀ ਦੇਖੋ ਨੰਗੇ ਪੈਰੀ ਦੇਖੋ ਜੀ ਕੇਸਰੀ ਰੰਗ, ਠੀਕ ਕਿਸੇ ਨੇ ਲਿਖਿਆ, ਕਹਿੰਦੇ ਵੀ ਇਹਦੇ ਪਿਓ ਨੇ ਤਾਂ 85 ਦੇ ਵਿੱਚ ਇਹਨਾਂ ਦੇ ਕੇਸਰੀ ਸੀ, ਪੱਗ ਬੰਨੀ ਹੋਈ, ਉਹ ਤਾਂ ਜੇਲ੍ਹਾਂ 'ਚ ਤੁੰਨ ਕੇ ਮਾਰੇ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਔਰ ਅਜੇ ਵੀ ਕਈ ਸਿੱਖਾਂ ਦਾ ਇੱਕ ਤਬਕਾ ਹੈਗਾ ਉਹ ਸ਼ੁਰੂ ਕਰ ਲੈਂਦੇ ਨੇ ਜੀ ਇਹ ਕੇਸਰੀ ਰੰਗ ਹੈ, ਭਗਵਾ ਰੰਗ ਹੈ, ਫਲਾਣਾ ਹਿੰਦੂ ਤੋਂ ਵੀ ਰੰਗ ਕੇ ਨੀਲਾ ਰੰਗ ਸਾਡਾ। ਮੈਂ ਕਿਹਾ ਗੱਲ ਇਹ ਨਹੀਂ ਹੈ ਵੀ ਕਿਹੜਾ ਰੰਗ ਤੁਹਾਡਾ ਤੇ ਕਿਹੜਾ ਸਾਡਾ ਨਹੀਂ ਹੈ। ਤੁਸੀਂ ਹਰ ਚੀਜ਼ ਰਿਬੈਲੀਅਨ ਪੈਦਾ ਹੁੰਦਾ ਹੈ ਜਦੋਂ ਇੱਕ ਪੀਰੀਅਡ ਸੀ ਕੇਸਰੀ ਪੱਗ ਜਿਹਦੇ ਘਰੋਂ ਜਾਂ ਪਰਨਾ ਮਿਲਦਾ ਸੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਪੁਲਿਸ। 85 ਤੱਕ ਪਹੁੰਚਦੇ ਬਗਾਵਤ ਦੀ ਨਿਸ਼ਾਨੀ ਸੀ, ਰਿਬੈਲੀਅਨ ਦੀ ਨਿਸ਼ਾਨੀ ਸੀ। ਸੰਤ ਭਿੰਡਰਾਂ ਵਾਲਿਆਂ ਨੇ ਜਦੋਂ 20 ਸਤੰਬਰ 1981 ਨੂੰ ਗ੍ਰਿਫਤਾਰੀ ਦਿੱਤੀ ਜਿਹੜੀ ਹੈ ਚੌਂਕ ਮਹਿਤੇ, ਕੇਸਰੀ ਹਾਲਾਂ ਉਹਨਾਂ ਦੇ ਬਲੂ ਬੰਨਦੇ ਸੀ ਨੀਲੀ, ਕਿਉਂਕਿ ਇਹ ਤੁਹਾਡੀ ਫਾਈਨਲ ਜਿਹੜੀ ਹੈ ਡੂ ਔਰ ਡਾਈ ਬੈਟਲ ਹੈ, ਮੌਤ ਨਾਲ ਲੜਨ ਦੀ ਨਿਸ਼ਾਨੀ ਹੈ, ਸ਼ਹੀਦੀ ਲੈਣ ਦੀ ਨਿਸ਼ਾਨੀ ਵੀ ਹੈ। ਸੋ ਉਸ ਸਾਰੇ ਨੂੰ ਹੁਣ ਉਹੀ ਕੇਸਰੀ ਜਿਹਦੇ ਥੱਲੇ ਜਿਹੜਾ ਉਹ ਕੇਸਰੀ ਰੰਗ ਦਾ ਮਤਲਬ ਹੀ ਜਿਹੜਾ ਬਗਾਵਤ ਸੀ ਔਰ ਜੇਲ੍ਹ ਸੀ, ਹੁਣ ਉਹ ਕੇਸਰੀ ਬਣ ਕੇ ਗਿਆ ਤੇ ਆਪਣਿਆਂ ਨੂੰ ਜਿਹੜਾ ਲੱਗਣ ਲੱਗ ਗਿਆ ਜੀ ਦੇਖੋ ਇਹ ਹੈ ਵੀ ਚਲੋ ਇਹ ਵੀ ਮਾੜੇ ਨੇ ਉਹ ਵੀ ਨੇ, ਚਲੋ ਇਹਦੀ ਦਾਦੀ ਦੀ ਸਜ਼ਾ ਕਿਉਂ ਦਿੱਤੀ ਜਾਏ। ਔਰ ਦਰਸ਼ਕਾਂ ਨੇ ਇਸੇ ਦੌਰਾਨ ਮੇਰਾ ਖਿਆਲ ਹੈ ਪਿਕਚਰਸ ਦੇਖ ਲਈਆਂ ਹੋਣਗੀਆਂ। ਔਰ ਮੈਂ ਇਹਦੇ ਤੇ ਜਿਹੜਾ ਸੁਖਵਿੰਦਰ ਸਿੰਘ ਰਟੌਲ, ਇਹ ਚੰਗਾ ਇਹਨਾਂ ਦੇ ਕਮੈਂਟ ਹੁੰਦੇ ਨੇ ਕਈ ਵਾਰ ਪੋਇਟਰੀ ਦੇ ਵਿੱਚ ਵੀ ਇਹ ਬੜੀ ਖੂਬਸੂਰਤ ਗੱਲ ਕਹਿੰਦੇ ਨੇ। ਸੋ ਮੈਂ ਤਾਂ ਇਹਦੇ ਤੇ ਇਹੀ ਉਹਨਾਂ ਦੀ ਇੱਕ ਛੋਟੀ ਜਿਹੀ ਪੋਮ ਹੈ ਸੁਖਵਿੰਦਰ ਸਿੰਘ ਰਟੌਲ ਦੀ, ਧੰਨ ਗੁਰੂ ਰਾਮਦਾਸ ਦੇ ਦਰ ਤੇ ਉਹ ਵੀ ਮੰਗਣ ਆਉਂਦੇ ਨੇ ਜਿਹੜੇ ਆਪਣੇ ਰਾਜ ਦੇ ਵੇੜੇ ਇਸ ਤੇ ਫੌਜ ਚੜਾਉਂਦੇ ਨੇ, ਪੀਲਾ ਪਰਨਾ ਬੰਨਣ ਉੱਤੇ ਗੋਲੀ ਮਾਰ ਮੁਕਾਉਂਦੇ ਸੀ, ਅੱਜ ਕੱਲ ਉਸੇ ਪੀਲੇ ਰੰਗ ਨੂੰ ਸਿਰ ਤੇ ਆਪ ਸਜਾਉਂਦੇ ਨੇ। ਇੰਦਰਾ ਨੂੰ ਇਹ ਮਾਂ ਦੱਸਦੇ ਐ, ਬਾਪੂ ਕਹਿਣ ਰਾਜੀਵ ਤਾਈ, ਬੱਚੇ ਸਾਡੇ ਕੋ ਮਾਰੇ
ਫਿਰ ਕਿਹੜਾ ਪਛਤਾਉਂਦੇ ਨੇ। ਹੁਣ ਜੇ ਤਾਂ ਉਹ ਆ ਕੇ ਪੰਜਾਬ ਦੀ ਧਰਤੀ ਤੇ ਹੱਥ ਜੋੜ ਕੇ ਕਹੇ ਕਿ ਵੀ ਮੇਰੀ ਦਾਦੀ ਗੁਨਾਹਗਾਰ, ਬਿਲਕੁਲ ਮੇਰਾ ਪਿਓ ਗੁਨਾਹਗਾਰ, ਮੇਰੀ ਦਾਦੀ ਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਟੋਟਲ ਵਾਰ ਦਾ ਆਰੰਭ ਕੀਤਾ, ਉਹਦੇ ਲਈ ਮੈਨੂੰ ਪੰਥ ਮਾਫ ਕਰੇ। ਮੇਰੇ ਪਿਓ ਨੇ ਦਾਦੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦਾ ਖੂਨ ਦਾ ਡੋਲ ਕੇ ਉਹਦਾ ਤਿਲਕ ਲਾ ਕੇ ਉਹ ਤਖਤ ਤੇ ਬੈਠਾ ਤੇ ਉਹਨੇ ਕਿਹਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਮੈਨੂੰ ਉਹਦੇ ਗੁਨਾਹ ਦੇ ਵੀ ਮਾਫੀ। ਮੇਰੇ ਦਾਦੀ ਦੇ ਪਿਓ ਨੇ ਨਹਿਰੂ ਨੇ ਜਿਹਨੇ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ, ਉਹਦੇ ਵੀ ਮਾਫੀ। ਔਰ ਇਹਨਾਂ ਸਾਰਿਆਂ ਦੀ ਮਾਫੀ ਮੈਂ ਇਹ ਕਰਦਾ ਕਿ ਮੈਂ ਪੰਜਾਬ ਦੀ ਧਰਤੀ ਤੇ ਖਲੋ ਕੇ ਸਿੱਖਾਂ ਦੇ ਆਜ਼ਾਦ ਮੁਲਕ ਖਾਲਿਸਤਾਨ ਦੀ ਮੰਗ ਕਰਦਾ। ਫਿਰ ਤਾਂ ਉਹਨੂੰ ਬਣਾ ਦਿਓ, ਉਹਨੂੰ ਭਾਵੇਂ ਪ੍ਰਾਈਮ ਮਿਨਿਸਟਰ ਬਣਾ ਦਿਓ ਕਿ ਜੀ ਇਹ ਹੋ ਗਿਆ ਜੀ, ਕਰਤਾ ਜੇ ਤੁਸੀਂ ਇੰਨਾ ਹੀ ਕਰਨਾ। ਔਰ ਠੀਕ ਕਿਹਾ ਉਹਨਾਂ ਨੇ ਕਿ ਇੰਦਰਾ ਹਾਲਾਂ ਇਹ ਹੁਣ ਵੀ ਕਹਿੰਦਾ ਹੈ ਕਿ ਵੀ ਮੇਰੀ ਦਾਦੀ ਦੀ ਛਾਤੀ 'ਚ 36 ਗੋਲੀਆਂ ਵੱਜੀਆਂ ਸੀ ਪਰ ਮੈਂ ਘਬਰਾਉਂਦਾ ਨਹੀਂ ਹੈ। ਔਰ ਦੂਜਾ ਵੀ ਹੁਣ ਪਤਾ ਨਹੀਂ ਕਿੰਨੀਆਂ, ਹੁਣ ਮੈਂ ਕਿੰਨੇ ਕਹਿਣਾ ਕੁਛ। ਇੰਦਰਾ ਨੂੰ ਇਹ ਮਾਂ ਦੱਸਦੇ ਹੈ, ਬਾਪੂ ਕਹਿਣ ਰਾਜੀਵ ਤਾਈਂ ਬੱਚੇ ਸਾਡੇ ਕੋ ਮਾਰੇ ਫੇਰ ਕਿਹੜਾ ਪਛਤਾਉਂਦੇ ਨੇ। ਇੱਕ ਪਾਰਟੀ ਦੀ ਗੱਲ ਨਹੀਂ ਇੱਥੇ, ਸਾਰੇ ਦਿਲੋਂ ਹਰਾਮੀ ਨੇ, ਭਾਵੇਂ ਚਿੱਟੇ ਭਾਵੇਂ ਭਗਵੇ, ਅੰਦਰੋਂ ਵੈਰ ਕਮਾਉਂਦੇ ਨੇ। ਕਿ ਵੀ ਇਹ ਕਲੀਅਰ ਹੋਣਾ ਚਾਹੀਦਾ, ਤੁਸੀਂ ਹਰ ਇੱਕ ਦੇ ਚੁੰਗਲ 'ਚ ਹੀ ਫਸਣਾ ਬਾਰ-ਬਾਰ। ਇਹਨਾਂ ਦੀ ਕੀ ਤਾਕਤ ਸਾਡੇ ਸਿਰ ਤੇ ਚੜ ਕੇ ਬਹਿ ਜਾਂਦੇ, ਸਦ ਅਫਸੋਸ ਕਿ ਸਾਡੇ ਆਪਣੇ ਲਿਆ ਕੇ ਸਿਰੀਂ ਚੜਾਉਂਦੇ ਨੇ। ਅੱਧ ਮੋਇਆਂ ਦਾ ਮਾਸ ਨੋਚਦੇ, ਵੈਸ਼ੀ ਤੇ ਹੈਵਾਨ ਹੀ ਨੇ। ਉਦਾਂ ਭਾਵੇਂ ਭੌਂਕਣ ਵੇਲੇ ਜਨ ਸੇਵਕ ਅਖਵਾਉਂਦੇ ਨੇ। ਕੋਈ ਨਾ ਇੱਥੇ ਹੀ ਕਰਨੀ ਭਰਨੀ, ਪਾਪ ਗੁਨਾਹਾਂ ਲੁਕਣਾ ਨਹੀਂ। ਵੇਖੋ ਮੇਰੇ ਚੋਜੀ ਸਤਗੁਰ ਕਿਹੜਾ ਚੋਜ ਵਿਖਾਉਂਦੇ ਨੇ। ਸੋ ਇਹਦੀ ਦਾਦੀ ਨੇ ਕੀਤਾ 38 ਸਾਲਾਂ ਬਾਅਦ ਇਹ ਡਰਾਮੇ ਕਰ ਰਿਹਾ, ਇਹਦੇ ਪਿਓ ਨੇ ਕੀਤਾ 38 ਸਾਲਾਂ ਬਾਅਦ ਇਹ ਕਰ ਰਿਹਾ। ਉਸ ਤੋਂ ਪਹਿਲਾਂ ਸੋਨੀਆ ਗਾਂਧੀ ਵੀ ਇਸ ਕਿਸਮ ਦਾ ਡਰਾਮਾ ਕਰਕੇ ਗਈ। ਸੋ ਇੱਕ ਗੱਲ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਅਸੀਂ ਆਪਣੀ ਜੇ ਸਟਰੈਂਥ ਦੇ ਉੱਤੇ ਖਲੋ ਕੇ ਇਹ ਤਾਂ ਹੈ ਹੀ ਨੇ ਕਿ ਭਾਈ ਇਹਨਾਂ ਨੇ ਚੋਰੀ ਵੀ ਧਾੜੇ ਵੀ, ਉਹ ਸਾਰਿਆਂ ਦੇ ਗੁਰ ਜਿਹੜੇ ਨੇ ਉਹ ਇੱਕ ਸਿਆਸਤਦਾਨ ਦੇ ਵਿੱਚ ਉੱਥੋਂ ਦੇ ਖਿੱਤੇ ਦੇ ਭਰੇ ਹੋਏ ਨੇ। ਲੇਕਿਨ ਇਹ ਕੌਮ ਦੀ ਰੈਜ਼ੀਲੀਅੰਸ ਵੀ ਦੱਸਦੀ ਹੈ ਕਿ ਤੁਸੀਂ ਤਾਂ ਅਕਾਲ ਤਖਤ ਢਾਹ ਕੇ ਸਮਝਿਆ ਸੀ ਔਰ ਤੁਸੀਂ ਤਾਂ ਇਹ ਕਲੇਮ ਕਰਦੇ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਪਰ ਐਸੀ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਇਹ ਤਾਂ 38 ਸਾਲਾਂ ਹੀ ਤੁਸੀਂ ਗੋਡਿਆਂ ਪਰਨੇ ਆ ਕੇ ਉਸ ਕਿਸਮ ਦਾ ਭੇਖ ਧਾਰ ਕੇ ਜਿਹੜਾ ਉਹ ਦੱਸਣਾ ਚਾਹੁੰਦੇ ਹੋ ਕਿ ਜੀ ਤੁਸੀਂ ਸਾਡਾ ਹਿੱਸਾ ਹੋ। ਇਹਦਾ ਮਤਲਬ ਇਹ ਹੈ ਕਿ ਜਿੱਤੇ ਫਿਰ ਵੀ ਅਸੀਂ ਹਾਂ। ਔਰ ਇਹੀ ਗੱਲ 10ਵੇਂ ਪਾਤਸ਼ਾਹ ਨੇ ਜਦੋਂ ਜ਼ਫਰਨਾਮੇ 'ਚ ਕਹੀ ਸੀ ਕਿ ਭਾਈ ਤੂੰ ਹਾਰਿਆ ਮੈਂ ਜਿੱਤਿਆ, ਬੇਸ਼ੱਕ 4 ਅੰਗਿਆਰੇ ਤੂੰ ਬੁਝਾਏ ਨੇ ਪਰ ਅਜੇ ਜਿਹੜਾ ਭੁਜੰਗੀ ਹੈ, ਜਿਹੜਾ ਖੜਪਾ ਸੱਪ ਖਾਲਸਾ ਹੈ, ਉਹ ਜਿਹੜਾ ਫਨੀਅਰ ਸੱਪ ਉਹ ਜਿਉਂਦਾ ਔਰ ਤੇਰੇ ਨਾਲ ਹਿਸਾਬ ਬਰਾਬਰ ਕਰੇਗਾ। ਸੋ ਇਹਨਾਂ ਦੇ ਪਾਪ ਕੰਬਦੇ ਨੇ, ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਭਾਈ ਸਾਡੇ ਪੁਰਖਿਆਂ ਨੇ ਜੋ ਕੀਤਾ, ਪੰਥ ਨੇ ਸਜ਼ਾ ਦਿੱਤੀ। ਤੇ ਜੇ ਤੁਸੀਂ ਆਪਣੇ ਆਪ ਨੂੰ, ਅਸੀਂ ਕਿਸੇ ਨਾਲ ਤਾਂ ਵੈਰ ਕਮਾਉਂਦੇ ਹੀ ਨਹੀਂ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਵਾਕਿਆ ਹੀ ਇਹ ਕੇਸਰੀ ਰੰਗ ਜਾਂ ਇਹ ਸਿੱਖੀ ਸਰੂਪ ਜਾਂ ਦੂਜਾ ਇਹ ਜਿਹੜੇ ਨੇ ਇਹ ਵਡਿਆਈ ਦੇ ਹੱਕਦਾਰ ਸੀ ਜਿਨ੍ਹਾਂ ਨੂੰ ਤੁਸੀਂ ਰੋਲਣ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਓਨੈਸਟੀ ਦੇ ਨਾਲ ਆ ਕੇ, ਔਰ ਹੁਣ ਕੋਈ ਇਹ ਕਹੇ ਜੀ ਮਾਫੀ ਮੰਗ ਲਈ, ਇਹ ਵੀ ਨਹੀਂ ਹੋਣਾ। ਇਹੀ ਗੱਲ ਮੈਂ ਕੁਲਦੀਪ ਨਈਅਰ ਨੂੰ ਕਹੀ ਸੀ ਕਿ ਹੁਣ ਇਹੀ ਹੈ ਵੀ ਖਾਲਿਸਤਾਨ ਦੇ ਹੱਕ 'ਚ ਮਤਾਬਾਜ਼ ਕਰੋ ਤਾਂ ਕਿ ਫਿਊਚਰ ਦੀ ਹੌਸਟਿਲਿਟੀ ਘਟੇ। ਅਦਰਵਾਈਜ਼ ਹੁਣ ਕੋਈ ਇਹ ਕਹੇ ਜੀ ਮਾਫੀ ਮੰਗ ਲੈਣ ਨਾਲ, ਜੇ ਭਾਵੇਂ ਉਹ ਜੈਨੂਇਨਲੀ ਵੀ ਹੋਏ ਜੀ ਕਿ ਅਸੀਂ ਜੈਨੂਇਨਲੀ, ਇਹਦੇ ਨਾਲ ਕੋਈ ਫਰਕ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।